Trump names Afghanistan, India, China, Pakistan among major drug transit countries. ਪਾਕਿਸਤਾਨ ਤਾਂ ਕਿਉਂਕਿ ਅਫਗਾਨਿਸਤਾਨ 'ਚ ਹੁੰਦਾ ਟ੍ਰਾਂਜ਼ਿਟ ਜ਼ਾਹਰ ਹੈ ਅਫਗਾਨਿਸਤਾਨ ਲੈਂਡਲੌਕਡ ਕੰਟਰੀ ਹੈ ਅਤੇ ਉਹਨੇ ਜਿਹੜੇ ਅਫਗਾਨਿਸਤਾਨ ਦੇ ਡਰੱਗ ਲਾਰਡ ਨੇ ਜਾਂ ਜਿਹੜੇ ਇੱਥੇ ਬੈਠੇ ਨੇ ਵੱਡੇ ਵੱਡੇ ਡਰੱਗ ਮਾਫੀਆ ਉਹ ਪਾਕਿਸਤਾਨ ਦੀ ਤਾਂ ਮਜਬੂਰੀ ਹੈ ਕਿਉਂਕਿ ਅਫਗਾਨਿਸਤਾਨ 'ਚੋਂ ਜੇ ਨਿਕਲਣੀ ਹੈ ਤਾਂ ਕਿੱਥੋਂ ਦੀ ਜਾਣੀ ਹੈ ਪਾਕਿਸਤਾਨ ਰਾਹੀਂ ਜਾਣੀ ਹੁਣ ਇੰਡੀਆ ਦੇ ਵਿੱਚ ਵਿਦਨ ਕੀ ਡਰੱਗ ਫੈਨੇਟਾਈਲ ਔਰ ਉਹ ਜਿਹੜੀਆਂ ਗੁਜਰਾਤੀ ਕੰਪਨੀਆਂ ਨੇ ਉਹ ਇਸ ਦੇ ਵਿੱਚ ਫੜੀਆਂ ਗਈਆਂ ਸੀ ਕਿ ਵੀ ਉਹ ਸਪਲਾਈ ਕਰ ਰਹੇ ਨੇ ਲੇਕਿਨ ਇੰਡੀਆ ਬਹੁਤ ਵੱਡਾ ਟ੍ਰਾਂਜ਼ਿਟ ਰਾਊਟ ਹੈ ਔਰ ਜਦੋਂ ਅਸੀਂ ਦੇਖਦੇ ਹਾਂ ਕਿ ਹੁਣ ਜਿਹੜੀਆਂ ਪੋਰਟਸ ਗੁਜਰਾਤ ਦੀਆਂ ਨੇ ਜਿਨ੍ਹਾਂ ਨੂੰ ਅਡਾਨੀ ਓਨ ਕਰਦਾ ਹੁਣ ਤੁਸੀਂ ਹਰ ਚੌਥੇ ਪੰਜਵੇਂ ਦਿਨ ਖਬਰ ਹੁੰਦੀ ਹੈ ਕਿ ਇੰਨੇ 100 ਕਿਲੋ ਜਿਹੜੀ ਹੈ ਉਹ ਹੈਰੋਇਨ ਫੜੀ ਗਈ ਹੁਣ 1 ਕਿਲੋ ਰਫਲੀ 1 ਕਿਲੋ ਹੈਰੋਇਨ 1 ਕਰੋੜ ਇੰਡੀਅਨ ਰੂਪੀ ਦੀ ਹੈ ਹੁਣ ਇਹ ਜਿਹੜੀ ਕਦੀ ਕਦਾਈ ਸ਼ੋਅ ਕਰਦੇ ਨੇ ਮੁਸਤੈਦੀ ਸ਼ੋਅ ਕਰਨ ਲਈ ਹੁੰਦਾ ਹੈ ਕਿ ਜੀ ਅਸੀਂ ਕਰ ਰਹੇ ਹਾਂ ਜਿੰਨਾ ਸ਼ੋਅ ਹੁੰਦਾ ਉਸ ਤੋਂ 100 ਟਾਈਮਸ ਜ਼ਿਆਦਾ ਆਲਰੇਡੀ ਡਰੱਗ ਟ੍ਰਾਂਜ਼ਿਟ ਕਰ ਰਹੀ ਹੁੰਦੀ ਮੇਨਲੀ ਪੰਜਾਬ ਦੇ ਵਿੱਚ ਤਾਂ ਜਿਹੜਾ ਪੰਜਾਬ ਦਾ ਬਾਰਡਰ ਵਾਘਾ ਤੋਂ ਹੁਸੈਨੀਵਾਲਾ ਤੱਕ ਪਾਕਿਸਤਾਨ ਨਾਲ ਲੱਗਦਾ ਹੈ ਉਹ ਤਾਂ ਉਹਨਾਂ ਨੇ ਤਾਰਾਂ ਲਾਈਆਂ ਹੋਈਆਂ ਉਹਦੇ 'ਚ ਇਲੈਕਟ੍ਰਿਕ ਕਰੰਟ ਛੱਡਿਆ ਹੋਇਆ ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਕ੍ਰਾਸ ਹੀ ਨਹੀਂ ਕਰ ਸਕਦਾ ਹੁਣ ਇਹਨਾਂ ਨੇ ਬੜੀਆਂ ਖਬਰਾਂ ਲਵਾ ਰਹੇ ਨੇ ਜੀ ਕਿ ਹੜ੍ਹ ਆਏ ਹੋਏ ਨੇ ਫਲੱਡਿੰਗ 'ਚ ਤੇ ਸਮਗਲਰ ਜਿਹੜੇ ਨੇ ਪਾਕਿਸਤਾਨ ਦੇ ਉਹ ਡਰੱਗਸ ਪੁਸ਼ ਕਰ ਰਹੇ ਨੇ ਕਿੰਨੀਆਂ ਕੁ ਡਰੱਗਸ ਉਹ ਹੋਣਗੇ ਇਹ ਜਿਹੜਾ ਟਨਾਂ ਦੇ ਟਨ ਵੱਡੀਆਂ ਵੱਡੀਆਂ ਪੋਰਟਸ ਰਾਹੀਂ ਔਰ ਅਮਰੀਕਨ ਖੁਫੀਆ ਏਜੰਸੀਆਂ ਨੇ ਉਹਨਾਂ ਦੀ ਜਾਣਕਾਰੀ ਹੈ ਕਿ ਭਾਰਤ ਬਹੁਤ ਵੱਡਾ ਟ੍ਰਾਂਜ਼ਿਟ ਕੰਟਰੀ ਹੈ ਇਸ ਵੇਲੇ ਡਰੱਗਸ ਜਿਹੜੀਆਂ ਅਮਰੀਕਾ ਦੇ ਵਿੱਚ ਲਿਆਈਆਂ ਜਾਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਅਦਾਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ੂਸਪੁਰ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਅਦਾਬਰਸ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਅੱਜ 17 ਸਤੰਬਰ 2025 300 ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਰਕਿੰਗ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਬੀਬੀ ਹਰਜੀਤ ਕੌਰ ਬਾਲਜੀ ਹੋਰਾਂ ਵੱਲੋਂ ਸੋ ਇਹਨਾਂ ਨੇ ਜਿਹੜੀ ਅੱਜ ਦੀ ਸਪਾਂਸਰਸ਼ਿਪ ਭੇਜੀ ਹੈ ਆਪਣੇ ਸੁਪੁੱਤਰ ਜਸਦੀਪ ਸਿੰਘ ਜੀ ਦੇ ਜਨਮ ਦਿਨ ਦੇ ਭੇਜੀ ਹੈ ਸੋ ਅਸੀਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਔਰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਉਹਨਾਂ ਦੇ ਸੁਪੁੱਤਰ ਨੂੰ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਬੀਬੀ ਹਰਜੀਤ ਕੌਰ ਬਾਲਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਭਾਰਤ ਦੇ ਵਾਲੇ ਨਾਲ ਕਿ ਉਹ ਜਾਪਦਾ ਹੈ ਕਿ ਭਾਰਤ ਪ੍ਰਤੀ ਬਾਹਰੋਂ ਦਿਸਦੇ ਨਰਮ ਰੁਖ ਦੇ ਬਾਵਜੂਦ ਅਮਰੀਕਾ ਵੱਲੋਂ ਭਾਰਤ ਦੀ ਚੂੜੀ ਜਿਹੜੀ ਹੈ ਪੂਰੀ ਤਰ੍ਹਾਂ ਕੱਸੀ ਜਾ ਰਹੀ ਹੈ ਔਰ ਪ੍ਰੈਜ਼ੀਡੈਂਟ ਟਰੰਪ ਵੱਲੋਂ ਅਮਰੀਕਨ ਕਾਂਗਰਸ ਨੂੰ 23 ਮੁਲਕਾਂ ਦੀ ਲਿਸਟ ਸੌਂਪੀ ਗਈ ਹੈ ਜਿਹੜੇ ਮੁਲਕ ਗੈਰ ਕਾਨੂੰਨੀ ਡਰੱਗਸ ਬਣਾਉਣ ਜਾਂ ਉਸ ਨੂੰ ਅੱਗੇ ਪਹੁੰਚਾਉਣ ਵਿੱਚ ਯਾਨੀ ਕਿ ਟ੍ਰਾਂਜ਼ਿਟ ਲਈ ਜ਼ਿੰਮੇਵਾਰ ਹਨ ਸੋ ਇਹਨਾਂ ਮੁਲਕਾਂ ਵਿੱਚ ਭਾਰਤ ਦਾ ਨਾਮ ਵੀ ਸ਼ਾਮਲ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਮਾਤਾ ਜੀ ਹਰਜੀਤ ਕੌਰ ਬਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਉਹਨਾਂ ਦੇ ਸੁਪੁੱਤਰ ਜਸਦੀਪ ਸਿੰਘ ਦਾ ਜਨਮ ਦਿਨ ਬੀਤੇ ਕੱਲ੍ਹ ਸੀ ਔਰ ਮਾਤਾ ਜੀ ਸਾਡੇ ਨਾਲ ਤਾਂ ਪਿਆਰ ਕਰਦੇ ਹੀ ਨੇ ਬਿਰਧ ਉਮਰ ਦੇ ਵਿੱਚ ਨੇ
ਲੇਕਿਨ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦੀ ਕੌਮੀ ਕਰ ਖਾਲਿਸਤਾਨ ਲਈ ਲਾਇਲਟੀ ਹੈ ਔਰ ਜਿੰਨੇ ਉਤਸ਼ਾਹ ਦੇ ਨਾਲ ਉਹ ਤੁਰੇ ਹੋਏ ਨੇ, ਉਹ ਦੇਖ ਕੇ ਕਈ ਵਾਰ ਇਵੇਂ ਵੀ ਲੱਗਦਾ ਹੈ ਕਿ ਜਦੋਂ ਇਹ ਜਨਰੇਸ਼ਨ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਨ੍ਹਾਂ ਨੇ 47 ਦੇ ਦੌਰ ਤੋਂ ਬਾਅਦ ਦੇ ਦੌਰ ਨੂੰ ਦੇਖਿਆ, ਉਹ ਇੱਕ ਆਪਣੀ ਥਾਂ ਹੈ, ਪਰ ਜਿਨ੍ਹਾਂ ਨੇ ਪਹਿਲਾ ਪੀਰੀਅਡ ਵੀ ਦੇਖਿਆ ਔਰ ਹੁਣ ਦੇ ਪੀਰੀਅਡ 'ਚ ਜਦੋਂ ਕਿ ਪੂਰਾ ਇੱਕ ਮਾਹੌਲ ਸਿਰਜਿਆ ਗਿਆ ਦੁਨੀਆ ਭਰ 'ਚ ਖਾਲਿਸਤਾਨ ਦੇ ਪੱਖ ਦੇ ਵਿੱਚ। ਮੈਨੂੰ ਯਾਦ ਹੈ ਸੈਨ ਫਰਾਂਸਿਸਕੋ ਦੇ ਖਾਲਿਸਤਾਨ ਰੈਫਰੈਂਡਮ ਦੇ ਮੌਕੇ 'ਤੇ ਵੀ ਮਾਤਾ ਜੀ ਚੇਚਾ ਵੋਟ ਪਾਉਣ ਲਈ ਆਏ। ਉਹਨਾਂ ਦੀ ਸਿਹਤ, ਜਿਵੇਂ ਓਲਡ ਏਜ 'ਚ ਜਿਹੜੀ ਆ, ਉਹ ਥੋੜ੍ਹੀ ਬਹੁਤ ਸਿਹਤ ਨਾਲ ਸੰਬੰਧਿਤ ਇਸ਼ੂ ਹੁੰਦੇ ਨੇ। ਸੋ TV 84 ਦੀ ਉਹ ਹਰ ਵਰੇ ਦੇ ਅੰਤ ਦੇ ਨੇੜੇ ਤੇੜੇ ਜਿਹੜਾ ਆਪਣਾ ਦਸਵੰਧ ਇਸ ਦੇ ਲਈ ਸਮਰਪਿਤ ਕਰਦੇ ਨੇ। ਔਰ ਜਿਹੜੀ ਅਪੀਲ ਅਸੀਂ ਪਿਛਲੇ ਦਿਨਾਂ 'ਚ ਕੀਤੀ ਸੀ ਕਿ TV 84 ਨੂੰ ਸਪਾਂਸਰ ਕਰਨ ਲਈ ਜਿਹੜੇ ਖਾਸ ਸਾਡੇ ਪਰਿਵਾਰਾਂ 'ਚ ਖੁਸ਼ੀ ਦੇ ਮੌਕੇ ਨੇ, ਉਹ ਭਾਵੇਂ ਜਨਮ ਦਿਨ ਹੈ, ਮੈਰਿਜ ਐਨੀਵਰਸਰੀ ਹੈ, ਜਾਂ ਕੋਈ ਹੋਰ ਵਿਆਹ ਜਾਂ ਕੋਈ ਹੋਰ ਸਮਾਗਮ ਹੈ, ਕਿਉਂਕਿ ਜਿੱਥੇ ਅਸੀਂ ਬਾਕੀ ਹੋਰ ਜਿਹੜਾ ਹੈ ਉਹ ਖਰਚੇ ਕਰਦੇ ਹਾਂ, ਉੱਥੇ ਮੀਡੀਆ ਔਰ ਜਿਹੜੀ ਅੱਜ ਦੀ ਮੀਡੀਆ ਦੀ ਤਾਕਤ ਹੈ, ਇਸ ਬਾਰੇ ਅੱਜ ਸਾਨੂੰ ਵੀਰ ਸੁਖਵਿੰਦਰ ਸਿੰਘ ਹੋਰਾਂ ਦੀ ਇੱਕ ਸੰਖੇਪ ਲਿਖਤ ਵੀ ਪ੍ਰਾਪਤ ਹੋਈ ਹੈ, ਜਿਹਨੂੰ ਅਸੀਂ ਇੱਕ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ। ਸੋ ਜਦੋਂ ਮਾਵਾਂ ਦਾ ਸਿਰ 'ਤੇ ਹੱਥ ਹੁੰਦਾ ਹੈ, ਉਹਨਾਂ ਦੀ ਅਸੀਸ ਅਰਦਾਸ ਹੁੰਦੀ ਹੈ, ਫਿਰ ਵੱਡੇ ਵੱਡੇ ਮੋਰਚੇ ਜਿਹੜੇ ਨੇ ਉਹ ਫਤਿਹ ਹੋ ਜਾਂਦੇ ਨੇ। ਸੋ ਅੱਜ ਜਦੋਂ ਅਸੀਂ ਆਲਮੋਸਟ 90+ ਜਨਰੇਸ਼ਨ ਔਰ 14-15 ਸਾਲ ਦੇ ਬੱਚੇ ਬੱਚੀਆਂ ਦੀ ਜਨਰੇਸ਼ਨ, ਇਹਨਾਂ ਸਾਰਿਆਂ ਨੂੰ ਜਦੋਂ ਅਸੀਂ ਕੁੱਲ ਮਿਲਾ ਕੇ ਦੇਖਦੇ ਹਾਂ ਕਿ ਫਿਰ ਆਲਮੋਸਟ 4 ਜਨਰੇਸ਼ਨਾਂ ਬਣ ਜਾਂਦੀਆਂ ਕਿ ਜੇ ਉਹ ਬੈਠਣ, ਉਹ ਝੰਡਾ ਖਾਲਿਸਤਾਨ ਦਾ ਉਸ ਜਨਰੇਸ਼ਨ ਨੇ ਅਗਲੀ ਨੂੰ, ਉਹਨਾਂ ਨੇ ਅਗਲੇ ਨੂੰ ਫੜਾਇਆ। ਔਰ ਜਿਵੇਂ ਅੱਜ ਉਤਸ਼ਾਹ ਦੇ ਨਾਲ ਬੱਚੇ ਬੱਚੀਆਂ ਇਸ ਦੇ ਵਿੱਚ ਸ਼ਾਮਲ ਹੁੰਦੇ ਨੇ, ਸੋ ਫਿਰ ਐਸੀ ਕੌਮ ਨੂੰ ਕੋਈ ਵੀ ਜਿਹੜਾ ਉਹ ਆਪਣੀ ਮੰਜ਼ਿਲ ਹਾਸਲ ਕਰਨ ਤੋਂ ਰੋਕ ਨਹੀਂ ਸਕਦਾ। ਸੋ ਅਸੀਂ ਜਿੱਥੇ ਬੇਟਾ ਜਸਦੀਪ ਸਿੰਘ ਉਹਨਾਂ ਦੇ ਲਈ ਅਰਦਾਸ ਕਰਦੇ ਹਾਂ, ਔਰ ਅਕਸਰ ਜਦੋਂ ਵੀ ਜਨਮ ਦਿਨ ਨਾਲ ਸੰਬੰਧਿਤ ਕੋਈ ਦਿਨ ਹੁੰਦਾ ਹੈ, ਸਾਡੇ ਰਾਗੀ ਸਿੰਘ ਬੜੇ ਪਿਆਰ ਨਾਲ ਇਸ ਸ਼ਬਦ ਨੂੰ ਗਾਇਨ ਕਰਦੇ ਨੇ ਕਿ ਪੂਤਾ ਮਾਤਾ ਕੀ ਆਸੀਸ, ਨਿਮਕ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਕਿ ਜਦੋਂ ਰੱਬ ਯਾਦ ਹੁੰਦਾ ਹੈ ਤੇ ਤੁਸੀਂ ਮੂਲ ਨਾਲ ਜੁੜੇ ਹੁੰਦੇ ਹੋ, ਫਿਰ ਜ਼ਿੰਦਗੀ ਦੇ ਵਿੱਚ ਜਿਹੜੇ ਚੈਲੰਜਸ ਨੇ, ਦੁੱਖ ਸੁੱਖ ਦੋਵੇਂ ਕੱਪੜੇ ਪਹਿਰੇ ਜਾਏ ਮਨੁੱਖ, ਦੁੱਖ ਤੇ ਸੁੱਖ ਕੱਪੜਿਆਂ ਵਾਂਗ ਨੇ, ਆਉਂਦੇ ਜਾਂਦੇ ਨੇ। ਪਰ ਜੇ ਤੁਸੀਂ ਧੁਰੇ ਨਾਲ ਜੁੜੇ ਹੋਏ ਹੋ, ਰੱਬ ਦੇ ਨਾਲ ਜੁੜੇ ਹੋਏ ਹੋ, ਤੇ ਫਿਰ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਫਿਰ ਹਰ ਔਖੀ ਘਾਟੀ ਦੇ ਵਿੱਚ ਵੀ ਤੁਸੀਂ ਉਸ ਰੱਬ ਦੀ ਯਾਦ ਦੇ ਵਿੱਚ ਜੁੜ ਕੇ ਉਸ ਨੂੰ ਜਿਹੜਾ ਔਖੀ ਤੋਂ ਔਖੀ ਘਾਟੀ ਨੂੰ ਵੀ ਸਰ ਕਰ ਲੈਂਦੇ ਹੋ। ਅਸੀਂ ਮਾਤਾ ਜੀ ਹਰਜੀਤ ਕੌਰ ਬਾਲ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ੍ਹ ਅਸੀਂ ਬੜੇ ਵੇਰਵੇ ਨਾਲ ਡਿਸਕਸ ਕੀਤਾ ਸੀ ਕਿ ਮੋਦੀ ਦਾ 75ਵਾਂ ਜਨਮ ਦਿਨ, ਜਿੱਥੇ ਉਹਨਾਂ ਨੇ ਇਸ ਨੂੰ ਵੀ ਇੱਕ ਐਸਾ ਆਰਟ ਬਣਾਇਆ ਪ੍ਰੋਪੇਗੇਸ਼ਨ ਦਾ, ਫਲਾਣੇ ਨੇ ਵੀ ਜਿਹੜਾ ਵਧਾਈ ਦਿੱਤੀ, ਫਲਾਣੇ ਨੇ ਵੀ ਦਿੱਤੀ, ਦਲਾਈ ਲਾਮੇ ਨੇ ਵੀ ਕਿਹਾ ਜੀ ਬਹੁਤ ਮੈਨੂੰ ਇੱਥੇ ਮੈਂ ਸਭ ਤੋਂ ਲੰਬਾ ਰੁਕਣ ਵਾਲਾ ਮਹਿਮਾਨ ਹੈ ਔਰ ਬੜੀ ਤਰੱਕੀ ਬੜਾ। ਕਿਸੇ ਨੂੰ ਜਦੋਂ ਅਸੀਂ ਇਹ ਦੇਖਦੇ ਹਾਂ ਦਲਾਈ ਲਾਮੇ ਵਰਗੇ ਹਿਪੋਕਰੇਟ ਕਰੈਕਟਰ, ਕਿ ਵੀ ਉਹਨੂੰ ਨਜ਼ਰ ਨਹੀਂ ਆਉਂਦਾ ਹੈ ਵੀ ਭਾਰਤ ਦੇ ਵਿੱਚ ਕਿਹੜੀ ਧਾਰਮਿਕ ਆਜ਼ਾਦੀ ਹੈ, ਪਰ ਕਿਉਂਕਿ ਉਹਨੂੰ ਪਪਟ ਬਣਾ ਕੇ ਰੱਖਿਆ ਹੋਇਆ ਉਹਨਾਂ ਨੇ ਚੀਨ ਦੇ ਅਗੇਂਸਟ ਕਾਊਂਟਰ ਬੈਲੈਂਸ ਦੇ ਲਈ, ਸੋ ਉਹ ਆਪਣਾ ਰਾਗ ਅਲਾਪ ਰਹੇ ਨੇ। ਔਰ ਇਹ ਵੀ ਅਸੀਂ ਡਿਸਕਸ ਕੀਤਾ ਸੀ ਕਿ ਅਮਰੀਕਾ ਨੇ ਇਹ ਦੇਖਦਿਆਂ ਹੋਇਆਂ ਕਿ ਭਾਰਤ ਨੇ ਜਿਹੜਾ ਬਿਹਾਈਂਡ ਦਾ ਕਰਟਨ ਮੈਸੇਜ ਭੇਜਿਆ ਅਮਰੀਕਾ ਨੂੰ ਕਿ ਭਾਈ ਤੁਹਾਡੀਆਂ ਟਰਮਸ ਦੇ ਉੱਤੇ ਅਸੀਂ ਜਿਹੜਾ ਕਿਸੇ ਵੀ ਸਮਝੌਤੇ ਲਈ ਤਿਆਰ ਹੈ, ਮਤਲਬ ਇਹ ਹੈ ਕਿ ਵੀ ਅਸੀਂ ਉਸੇ ਤਨਖਾਹ 'ਤੇ ਕੰਮ ਕਰਨ ਨੂੰ ਤਿਆਰ ਹੈ। ਸੋ ਉਹਦੇ 'ਚ ਵੀ ਪ੍ਰੈਜ਼ੀਡੈਂਟ ਟਰੰਪ ਨੇ ਈਵਨ ਵਧਾਈ ਦੇਣ ਤੋਂ ਪਹਿਲਾਂ ਵੀ ਕੁਛ ਘੰਟੇ ਵੇਟ ਕੀਤੀ, ਜਦੋਂ ਤੱਕ ਜਿਹੜਾ ਉਹਨਾਂ ਦਾ ਟ੍ਰੇਡ ਮਿਸ਼ਨ ਅਮਰੀਕਾ ਦਾ, ਹਾਲਾਂਕਿ ਕੋਈ ਫਾਰਮਲ ਟ੍ਰੇਡ ਨੈਗੋਸ਼ੀਏਸ਼ਨ ਨਹੀਂ ਸੀ, ਲੇਕਿਨ ਜਿਹੜਾ ਅਗਸਤ ਦੇ ਵਿੱਚ ਜਾਣਾ ਸੀ ਅਮਰੀਕਨ ਡੈਲੀਗੇਸ਼ਨ ਨੇ, ਉਹਨਾਂ ਨੇ ਪੌਜ਼ ਕਰਤਾ ਸੀ। ਸੋ ਉਹਦੀ ਮੁੜ ਸ਼ੁਰੂਆਤ ਤੋਂ ਪਹਿਲਾਂ ਇਹ ਦੇਖਣ ਦੇ ਲਈ ਵੀ ਟੈਂਪਰੇਚਰ ਕੀ ਹੈ, ਉਹਨਾਂ ਨੇ ਆਪਣੇ ਡੈਲੀਗੇਸ਼ਨ ਨੂੰ ਭੇਜਿਆ। ਔਰ ਜਦੋਂ ਉਹਨਾਂ ਦੀ ਗੁਫ਼ਤਗੂ ਹੋ ਗਈ, ਪੋਜ਼ਿਟਿਵ ਉੱਥੋਂ ਵਾਈਬਸ ਉਹਨਾਂ ਨੂੰ ਦਿੱਤੀਆਂ ਗਈਆਂ ਟਰੰਪ ਨੂੰ, ਫਿਰ ਹੀ ਟਰੰਪ ਨੇ ਜਿਹੜਾ ਹੈ ਉਹ ਵਧਾਈ ਦਾ ਜਿਹੜੀ ਹੈ ਗੁਫ਼ਤਗੂ ਕੀਤੀ। ਔਰ ਮੋਦੀ ਨੇ ਵੀ ਫਿਰ ਉਹ
ਜੰਪ ਕਰ ਕਰਕੇ ਉਹ ਸਾਰੇ ਨੂੰ ਲਿਆ। ਲੇਕਿਨ ਬਹੁਤ ਵਾਰੀ ਇੰਡੀਕੇਸ਼ਨਸ ਜਦੋਂ ਤੁਸੀਂ ਜਿਵੇਂ ਕੱਲ੍ਹ ਲਈ ਸ਼ਾਇਦ ਮੈਂ ਕਿਹਾ ਸੀ ਕਿ ਵੀ ਜਿਸ ਨੂੰ ਹੁੰਦਾ ਕਨੈਕਟਿੰਗ ਦਾ ਡਾਟਸ, ਕਿ ਇਹ ਸਾਰਾ ਹੋਣ ਤੋਂ ਬਾਅਦ ਜਿਹੜੀ ਇੱਕ ਡਿਪਲੋਮੇਸੀ ਦੀ ਆਪਣੀ ਪੋਪ ਲੀਲਾ ਹੁੰਦੀ ਹੈ। ਇੱਕ ਤਾਂ ਪੋਪ ਦੀ ਲੀਲਾ ਹੁੰਦੀ ਹੈ, ਪੋਪ ਤੁਰਦਾ ਹੈ, ਕੋਈ ਅੱਗੇ ਸਟਾਫ ਵੀ ਹੱਥ 'ਚ ਫੜਿਆ ਹੋਇਆ ਹੈ, ਅੱਗੇ ਦੂਜਾ ਵੀ ਹੈ, ਉਹਦੇ ਤੋਂ ਹੀ ਸਾਡਾ ਲਫ਼ਜ਼ ਪੋਪ ਲੀਲਾ, ਕਿ ਬੜਾ ਰਿਚੁਅਲਿਸਟਿਕ ਕੰਮ ਕਰ, ਕਿਉਂਕਿ ਬਹੁਤ ਜਿਵੇਂ ਹਿੰਦੂ ਧਰਮ ਦੇ ਵਿੱਚ ਬਹੁਤ ਸਾਰੇ ਰਿਚੁਅਲ ਨੇ, ਇਵੇਂ ਜਿਹੜੇ ਕੈਥੋਲਿਸਿਜ਼ਮ ਹੈ, ਹਾਲਾਂਕਿ ਜਿਹੜੇ ਪ੍ਰੋਟੈਸਟੈਂਟ ਡਿਨੋਮੀਨੇਸ਼ਨਸ ਨੇ ਉਹ ਸਿੱਧੇ ਸਕ੍ਰਿਪਚਰ ਵਾਲੀ ਜਾਣਦੇ ਨੇ ਕਿ ਬਾਈਬਲ 'ਚ ਕੀ ਕਿਹਾ ਹੈ। ਲੇਕਿਨ ਜਦੋਂ ਤੁਸੀਂ ਕੈਥੋਲਿਸਿਜ਼ਮ ਦੇਖਦੇ ਹੋ ਤਾਂ ਬਹੁਤ ਸਾਰਾ ਰਿਚੁਅਲਿਜ਼ਮ ਹੈ ਉਹਨਾਂ ਦਾ। ਉਹਦੇ ਤੋਂ ਹੀ ਸਾਡਿਆਂ ਨੇ ਜਿਹੜਾ ਕੋਈ ਐਵੇਂ ਬਹੁਤ ਡਰਾਮੇਬਾਜ਼ੀ ਜਿਹੀ ਕਰੇ, ਆਲੇ ਦੁਆਲੇ ਬੜੇ ਨੌਟੰਕੀ, ਉਹਨੂੰ ਪੋਪ ਲੀਲਾ ਕਹਿੰਦੇ ਨੇ ਕਿ ਵਾਹ 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 ਪੋਪ ਲੀਲਾ ਕੀਤੀ ਹੋਈ। ਸੋ ਇਹ ਜਿਹੜੀ ਸਾਰੀ ਪੋਪ ਲੀਲਾ ਤੋਂ ਬਾਅਦ ਪਿਛਲੇ 24 ਘੰਟੇ ਦੇ ਵਿੱਚ ਦੋ ਡਿਵੈਲਪਮੈਂਟਸ। ਪਹਿਲਾਂ ਤਾਂ ਇੱਕ ਐਂਡ 'ਤੇ ਅਸੀਂ ਦੇਖਦੇ ਕਿ ਵੀ ਮੋਦੀ ਨੇ ਕੀ ਰਿਐਕਟ ਕੀਤਾ। ਜੇ ਤਾਂ ਇਹ ਹੁੰਦਾ ਕਿ ਵੀ ਹੋ ਗਿਆ ਬਿਲਕੁਲ, ਅਮਰੀਕਾ ਨੇ ਜਿਹੜਾ ਜਿਵੇਂ ਉਹਨਾਂ ਦਾ ਮੀਡੀਆ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਵੇਂ ਅਮਰੀਕਾ ਨੇ ਜਿਹੜਾ ਉਹ ਰੀਅਲਾਈਜ਼ ਕਰ ਲਿਆ ਕਿ ਭਾਰਤ ਨੂੰ ਆਪਣੇ ਖੈਮੇ, ਇਵੇਂ ਕੋਈ ਨਹੀਂ ਹੈ। ਅਸੀਂ ਡਿਸਕਸ ਕਰਾਂਗੇ ਕਿ ਅਮਰੀਕਾ ਨੇ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਿਛਲੇ 25-30 ਸਾਲ ਦੀ ਜਿਹੜੀ ਪ੍ਰੋ ਇੰਡੀਆ ਲਾਈਨ ਔਰ ਇੰਡੀਆ ਨੂੰ ਐਜ਼ ਏ ਬੁਲਵਾਕ ਅਗੇਂਸਟ ਚਾਈਨਾ ਬਣਾਉਣ ਦੀ ਲਾਈਨ ਹੈ, ਉਹ ਬਿਲਕੁਲ ਤਰਕ ਕਰ ਦਿੱਤੀ। ਉਹਨੂੰ ਐਜ਼ ਏ ਕਲਾਇੰਟ ਹੀ ਦੇਖਦੇ ਨੇ, ਉਹਨਾਂ ਦੇ ਲਈ ਇੱਕ ਕਲਾਇੰਟ ਸਟੇਟ ਹੈ। ਉਹਨਾਂ ਦਾ ਦਬਾਅ ਬਣਾਇਆ, ਟੈਰਿਫ ਉਹਨਾਂ ਨੇ 25% ਲਾਇਆ, 25% ਜਿਹੜਾ ਉਹ ਪਨਿਸ਼ਮੈਂਟ ਲਾਈ ਹੈ ਯੂਕਰੇਨੀਅਨ ਵਾਰ, ਜਿਹੜੇ ਮੋਦੀਜ਼ ਵਾਰ ਕਿਹਾ ਉਹਨਾਂ ਦੇ ਪੀਟਰ ਨਵਾਰੋ ਨੇ। ਔਰ ਜ਼ਾਹਰ ਹੈ ਵੀ ਉਸ ਤੋਂ ਪਿੱਛੇ ਹਟਾਉਣਾ, ਵੀ ਆਇਲ ਨਾ ਖਰੀਦੇ। ਜ਼ਾਹਰ ਹੈ ਅਮਰੀਕਾ ਬਾਕੀ ਵੀ ਜਿਹੜੀਆਂ ਉਹਨਾਂ ਦੀਆਂ ਕੰਡੀਸ਼ਨਸ ਨੇ ਉਹਨਾਂ ਦੇ ਉੱਤੇ ਉਹ ਅੰਦਰੋਂ ਮਨਵਾ ਰਹੇ ਹੋਣਗੇ। ਲੇਕਿਨ ਜੇ ਬਿਲਕੁਲ ਅਮਰੀਕਾ ਦਾ ਜਿਹੜਾ ਭਾਰਤ ਪ੍ਰਤੀ ਪੋਜ਼ੀਟਿਵ ਰਵੱਈਆ ਹੁੰਦਾ ਤੇ ਮੋਦੀ ਅਗਲੇ 24 ਘੰਟੇ 'ਚ ਜਿਹੜਾ ਉਹਨੇ ਜਿਸ ਗੈਦਰਿੰਗ ਨੂੰ ਐਡਰੈਸ ਕੀਤਾ, ਔਰ ਇਹ ਮੈਂ ਨਹੀਂ ਕਹਿ ਰਿਹਾ, ਈਵਨ ਇਹਨਾਂ ਦਾ ਆਪਣੀ ਮੀਡੀਆ ਅਪਡੇਟ ਇਹ ਕਹਿੰਦੀ ਹੈ ਕਿ ਐਮਿਡ ਯੂਐਸ ਟੈਰਿਫਸ ਰੋ PM ਮੋਦੀ ਪੁਸ਼ਿਜ਼ ਲੋਕਲ ਪ੍ਰੋਡਕਸ਼ਨ। ਔਰ ਇਹ ਹੈ ਕਿ ਵੀ ਮੋਦੀ ਨੇ ਜਿਹੜਾ ਉਹ ਇੱਕ ਅਗਲੇ ਦਿਨ ਹੀ 24 ਘੰਟੇ ਦੇ ਵਿੱਚ ਉਹਨੇ ਆਪਣਾ ਜਿਹੜਾ ਐਡਰੈਸ ਕੀਤਾ, ਵੱਡੀ ਇੱਕ ਗੈਦਰਿੰਗ ਜਿਹਦੇ 'ਚ ਬੜੀ ਉਹ ਪੋਪ ਲੀਲਾ ਦੇ ਨਾਲ ਜਾ ਰਿਹਾ, ਜਿਹਦੇ 'ਚ ਉਹਨੇ ਇਹ ਕਿਹਾ ਭਾਰਤ ਦੇ ਲੋਕਾਂ ਨੂੰ ਕਿ ਵੀ ਅਸੀਂ ਹੁਣ ਵਕਤ ਆ ਗਿਆ ਕਿ ਇੰਡੀਜੀਨਸਲੀ ਮੈਨੂਫੈਕਚਰਡ ਗੁੱਡਸ, ਕਿ ਜਿਹੜੀਆਂ ਭਾਰਤ ਦੇ ਵਿੱਚ ਬਣੀਆਂ ਚੀਜ਼ਾਂ ਨੇ। ਹੁਣ ਤੁਸੀਂ ਇਹਨਾਂ ਦੀ ਬੇਈਮਾਨੀ ਦੇਖੋ ਕਿ ਵੀ ਜਿਹੜੀ ਭਾਰਤ ਦੇ ਵਿੱਚ ਇਸ ਵੇਲੇ ਵੀ ਮੈਨੂਫੈਕਚਰਿੰਗ ਹੈ, ਗਵਰਨਮੈਂਟ ਸੈਕਟਰ ਦਾ ਕੱਢ ਕਢਾ ਕੇ ਇਹਨਾਂ ਨੇ ਅੰਬਾਨੀ ਅਡਾਨੀ ਨੂੰ ਦੇ ਦਿੱਤੀ। ਕੰਪਨੀਆਂ ਤਾਂ ਅਮਰੀਕਨ ਜਾਂ ਜਾਪਾਨੀ ਜਾਂ ਕੋਰੀਅਨ ਜਾਂ ਬਿਲ ਗੇਟਸ ਜੇ ਇਲੈਕਟ੍ਰੋਨਿਕ ਜਾਂ ਐਪਲ ਫੋਨ ਹੈ, ਉਹ ਉਹਨਾਂ ਦੇ ਹੀ ਹੈ, ਪ੍ਰੋਫਿਟ ਤਾਂ ਉਹ ਬਣਾ ਰਹੇ ਨੇ। ਹੁਣ ਉਹਨੂੰ ਕਵਰ ਕਰਨ ਦੇ ਲਈ ਵੀ ਉਹ ਸਵਦੇਸ਼ੀ ਕਿੱਥੋਂ ਹੋ ਗਿਆ, ਉਹਨੇ ਡੈਫੀਨੇਸ਼ਨ ਇਹ ਦਿੱਤੀ ਕਿ ਜੀ ਜਿਸ ਕੰਮ ਦੇ ਵਿੱਚ ਭਾਰਤੀ ਮਜ਼ਦੂਰਾਂ ਦਾ ਪਸੀਨਾ ਲੱਗਦਾ, ਤੁਸੀਂ ਪਸੀਨਾ ਹੀ ਵਹਾਉਣਾ, ਉਸ ਤੋਂ ਬਿਯੋਂਡ ਕੋਈ ਨਹੀਂ ਹੈ। ਔਰ ਪਸੀਨੇ ਦਾ ਹੀ ਤੁਸੀਂ ਜਿਹੜਾ ਉਹ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਖਰੀਦੋ। ਔਰ ਮੋਦੀ ਨੇ ਕਿਹਾ ਕਿ ਜੀ ਇਹ ਹੁਣ ਫੈਸਟੀਵਲ ਦਾ ਸੀਜ਼ਨ ਸ਼ੁਰੂ ਹੋ ਗਿਆ, ਦੀਵਾਲੀ ਔਰ ਦੂਸਰੇ ਵੱਲ ਦੁਸਹਿਰਾ, ਦੀਵਾਲੀ ਵੱਲ ਇਸ਼ਾਰਾ ਕੀਤਾ। ਔਰ ਸਾਨੂੰ ਸਵਦੇਸ਼ੀ ਦਾ ਮੰਤਰ ਰਟਣਾ ਚਾਹੀਦਾ, ਉਹਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਵੀ ਲਿਆਈ ਹੈ। ਔਰ ਮੈਂ 140 ਕਰੋੜ ਆਪਣੇ ਮੁਲਕ ਦੇ ਵਾਸੀਆਂ ਨੂੰ, ਫੈਲੋ ਕੰਟਰੀਮੈਨ ਨੂੰ ਅਪੀਲ ਕਰਦਾ ਕਿ ਜੋ ਵੀ ਤੁਸੀਂ ਵਟ ਐਵਰ ਯੂ ਬਾਏ ਇਟ ਸ਼ੁੱਡ ਬੀ ਮੇਡ ਇਨ ਆਵਰ ਕੰਟਰੀ, ਮੇਡ ਇਨ ਆਵਰ ਕੰਟਰੀ। ਇਹ ਨਹੀਂ ਹੈ ਕਿ ਵੀ ਸਵਦੇਸ਼ੀ। ਚਲੋ ਗਾਂਧੀ ਦਾ ਤਾਂ ਸਮਝ ਆਇਆ ਕਿ ਵੀ ਹੁਣ ਚਰਖਾ ਆਪਣਾ ਖੱਦਰ ਕੱਤੋ ਉਹਦੇ ਕੁੜਤੇ ਪਾਓ। ਹੁਣ ਅਮਰੀਕਾ, ਕੋਰੀਅਨ, ਜਾਪਾਨੀ ਕੰਪਨੀਆਂ ਦਾ ਬਣਿਆ, ਪਰ ਕਹਿੰਦੇ ਜੀ ਮੁੜਕਾ ਜਿਹੜਾ ਉਹ ਭਾਰਤੀ ਜਿਹੜਾ ਉਹ ਮਜ਼ਦੂਰਾਂ ਦਾ ਡੁੱਲਿਆ ਹੋਏ। ਔਰ ਉਹਨੇ ਕਿਹਾ ਕਿ ਜੀ ਇਹ ਮੈਂ ਅਪੀਲ ਕਰਦਾ। ਔਰ ਇਹ ਉਹਨੇ ਧਾਰ ਦੇ ਭੈਣਸੋਲਾ ਕੋਈ ਥਾਂ ਹੈ ਜਿੱਥੇ ਉਹਨੇ ਐਡਰੈਸ ਕੀਤਾ, ਔਰ ਉਹਨੇ ਜਿਹੜਾ ਆਪਣਾ 75ਵਾਂ ਜਨਮ ਦਿਨ ਵੀ ਉੱਥੇ ਮਨਾਇਆ। ਉਹਨੇ ਕਿਹਾ ਜੀ ਇਹ ਗੱਲ ਦਾ ਧਿਆਨ ਰੱਖੋ। ਫਿਰ ਉਹਨੇ ਕਿਹਾ ਜੀ ਅਸੀਂ 2047 ਤੱਕ ਭਾਰਤ ਦਾ ਬਹੁਤ ਵਿਕਾਸ ਕਰ ਦਿਆਂਗੇ। ਉਹ ਜੋ ਵੀ ਸਾਡੇ ਬਿਜ਼ਨਸਮੈਨ ਬਣਾਉਂਦੇ ਨੇ ਉਹੀ ਤੁਸੀਂ ਖਰੀਦੋ, ਔਰ ਅਸੀਂ ਸਵਦੇਸ਼ੀ ਦੇ ਉੱਤੇ ਖੜੀਏ। ਔਰ ਜਦੋਂ ਇਹ ਹੋਏਗਾ ਅਸੀਂ ਬੜੇ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੇ ਮੁਲਕ ਦਾ ਬਣਿਆ ਹੋਇਆ, ਔਰ ਸਾਡੇ ਮੁਲਕ ਦੇ ਬਣੀਆਂ ਚੀਜ਼ਾਂ ਦੇ ਉੱਤੇ ਹੀ ਸਾਡੀ ਤਵੱਕੋ ਹੋਣੀ ਚਾਹੀਦੀ ਹੈ। ਸਾਡਾ ਪੈਸਾ ਸਾਡੇ ਮੁਲਕ 'ਚ ਰਹਿਣਾ ਚਾਹੀਦਾ ਤਾਂ ਕਿ ਸਾਡੇ ਮੁਲਕ ਦੀ ਜਿਹੜੀ ਹੈ ਉਹ ਡਿਵੈਲਪਮੈਂਟ ਹੋਏ। ਔਰ ਇਸ ਸਾਰੇ ਦੇ ਚੱਲਦਿਆਂ
ਇਹ ਲੱਗਦਾ ਹੈ ਕਿ ਵੀ ਇਹ ਆਪਣੇ ਆਪ 'ਚ, ਕਿਉਂਕਿ ਮੀਡੀਆ ਨੇ ਵੀ ਉਹਨਾਂ ਦੇ ਨੇ ਇਹ ਪਿਕ ਕੀਤੀ ਕਿ ਵੀ ਅਜੇ ਟੈਰਿਫ ਦੇ ਪ੍ਰੈਸ਼ਰ ਦੇ ਚੱਲਦਿਆਂ ਉਹਨੇ ਇਹ ਲਾਈਨ ਦਿੱਤੀ। ਹੁਣ ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਵੀ ਜਿਨ੍ਹਾਂ ਦੇ ਖਿਲਾਫ ਆਲਮੋਸਟ ਅਮਰੀਕਾ ਵਾਰ ਤੇ ਜਾਣ ਨੂੰ ਤਿਆਰ ਹੋਏਗਾ, ਵੈਨਜ਼ੂਏਲਾ ਕੈਰੀਬੀਅਨ ਦਾ ਉਹ ਮੁਲਕ ਜਿਹਦੇ ਉੱਤੇ 50% ਜਿਹੜਾ ਟੈਰਿਫ ਲਾਈ ਹੋਈ ਹੈ। ਇੰਡੀਆ ਦੇ ਤਾਂ 25 ਲਾਈ ਹੈ, 25 ਪਨਿਸ਼ਮੈਂਟ ਹੈ। ਔਰ ਉਹਨਾਂ ਦੇ ਸਮੁੰਦਰ ਦੇ ਨੇੜੇ ਬੋਟਸ ਨੂੰ ਵੀ ਅਮਰੀਕਨ ਫੌਜ ਨੇ, ਨੇਵੀ ਨੇ ਡੁਬੋਇਆ, ਜਿਹਦੇ 'ਚ 16 ਬੰਦੇ ਮਰ ਗਏ ਜਾਂ ਦੂਜੇ, ਕਿ ਜੀ ਉਹ ਡਰੱਗ ਕੈਰੀ ਕਰ ਰਹੇ ਸੀ। ਔਰ ਕਿਉਂਕਿ ਉੱਥੇ ਲੈਫਟਿਸਟ ਲੀਨਿੰਗ ਵਾਲਾ ਪ੍ਰੈਜ਼ੀਡੈਂਟ ਹੈ, ਔਰ ਲੂਲਾਨ ਕੇ ਕੀ ਉਹਦਾ ਨਾਂ ਹੈ, ਔਰ ਉਹਦੇ ਖਿਲਾਫ ਅਮਰੀਕਾ ਨੇ, ਜਦੋਂ ਟਰੰਪ ਨੂੰ ਵੀ ਪੁੱਛਿਆ ਗਿਆ ਕਿ ਕਿਉਂਕਿ ਉੱਥੇ ਜੰਗੀ ਬੇੜੇ ਦੂਜੇ ਤੀਜੇ ਸਾਰੇ ਉੱਥੇ ਤੋਰੇ ਹੋਏ ਨੇ। ਹੁਣ ਇਹ ਉਵੇਂ ਹੀ ਸਿਚੁਏਸ਼ਨ ਹੈ ਜਿਵੇਂ ਰਸ਼ੀਆ ਦੇ ਨਾਲ ਖੜਨ ਨਾਲੋਂ ਵੀ ਬਦਤਰ ਹੈ ਜੇ ਕੋਈ ਇਹ ਕਹਿੰਦਾ ਕਿ ਜੀ ਅਸੀਂ ਵੈਨਜ਼ੂਏਲਾ ਦੇ ਨਾਲ ਖੜੇ। ਹੁਣ ਵੈਨਜ਼ੂਏਲਾ ਬ੍ਰਿਕਸ ਦਾ ਜਿਹੜਾ ਹਿੱਸਾ ਵੀ ਹੈ, ਔਰ ਚਾਈਨਾ ਦੀ ਵੀ ਉੱਥੇ ਇਨਵੈਸਟਮੈਂਟ ਹੈ। ਹੁਣ ਜੇ ਅਮਰੀਕਾ ਦੇ ਨਾਲ ਸੰਬੰਧ ਜਿਹੜੇ ਨੇ ਉਹ ਬੈਕ ਟੂ ਟਰੈਕ ਹੁੰਦੇ ਤਾਂ ਫਿਰ ਵੈਨਜ਼ੂਏਲਾ ਵੱਲ ਵੀ ਇੰਡੀਆ ਕਦਮ ਨਾ ਵਧਾਉਂਦਾ। ਔਰ ਇਹ ਦੂਜੀ ਮੇਜਰ ਖਬਰ ਪੁਆਇੰਟ ਆਊਟ ਕਰਦੀ ਹੈ, ਇੰਡੀਆ ਟੂ ਸਟਾਰਟ ਪਾਇਲਟ ਪ੍ਰੋਜੈਕਟਸ ਇਨ ਵੈਨਜ਼ੂਏਲਾ, ਕਿ ਔਰ ਇਹ ਪੂਰਾ ਇੰਡੀਆ ਦਾ ਇੱਕ ਡੈਲੀਗੇਸ਼ਨ ਉੱਥੇ ਪਹੁੰਚਿਆ ਹੋਇਆ। ਔਰ ਉਹਨਾਂ ਨੇ ਕਿਹਾ ਜੀ ਅਸੀਂ ਪ੍ਰਾਇਰਟੀ ਬੇਸਿਸ ਦੇ ਉੱਤੇ ਐਗਰੀਕਲਚਰ, ਫਾਰਮਾਸਿਊਟੀਕਲ, ਡਿਜੀਟਲ ਪਬਲਿਕ ਇਨਫਰਾਸਟਰਕਚਰ, ਇਸ ਦੇ ਉੱਤੇ ਅਸੀਂ ਪਾਇਲਟ ਪ੍ਰੋਜੈਕਟ ਜਿਹੜੇ ਨੇ ਉਹ ਵੈਨਜ਼ੂਏਲਾ ਦੇ ਵਿੱਚ ਕਰ ਰਹੇ ਹਾਂ। ਇਹ ਸਾਡਾ ਜੁਆਇੰਟ ਆਪਰੇਸ਼ਨ ਹੋਏਗਾ, ਔਰ ਇਹ ਟ੍ਰੇਨਿੰਗ ਔਰ ਕੈਪੈਸਿਟੀ ਬਿਲਡਿੰਗ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਹੋਏਗੀ। ਔਰ ਇਹ ਜਿਹੜਾ ਅਸੀਂ ਇੰਡੀਆ ਔਰ ਵੈਨਜ਼ੂਏਲਾ ਦੇ ਸਾਂਝੇ ਇੰਟਰਸਟ ਨੇ, ਔਰ ਇਹ ਉਹਨਾਂ ਦਾ ਐਕਸਟਰਨਲ ਅਫੇਅਰ ਸੈਕਟਰੀ ਔਰ ਉਹਨਾਂ ਦੀਆਂ ਮੀਟਿੰਗਸ ਔਰ ਦੂਜੇ ਤੀਜੇ, ਫਿਰ ਜਿਹੜਾ ਉਹਨਾਂ ਦਾ ਈਵਨ ਜਿਹੜਾ ਰਣਧੀਰ ਜੈਸਵਾਲ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਸੈਕਟਰੀ ਹੈ, ਉਹਨੇ ਟਵੀਟ ਵੀ ਕੀਤਾ ਕਿ ਜੀ ਅਸੀਂ ਜਿਹੜਾ ਰੌਲ ਹਰਨੇਡੋਜ਼ ਵਾਈਸ ਮਿਨਿਸਟਰ ਡਿਵੈਲਪਮੈਂਟ ਇਨਫੋਰਮੇਸ਼ਨ ਤੇ ਕਮਿਊਨੀਕੇਸ਼ਨ ਦੇ ਵੈਨਜ਼ੂਏਲਾ ਨੂੰ ਮਿਲੇ, ਡਿਸਕਸ਼ਨਸ ਹੋਈਆਂ। ਅਸੀਂ ਏਰੀਆਜ਼ ਆਫ ਡਿਜੀਟਲ ਪਬਲਿਕ ਇਨਫਰਾਸਟਰਕਚਰ, ਆਰਟੀਫਿਸ਼ੀਅਲ ਇੰਟੈਲੀਜੈਂਸ, ਇਹਨਾਂ ਸਾਰਿਆਂ ਦੇ ਉੱਤੇ ਅਸੀਂ ਕੰਮ ਕਰਾਂਗੇ। ਔਰ ਇਹ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਕਿਹਾ ਕਿ ਵੀ 2024 ਦੇ ਵਿੱਚ ਇੰਡੀਆ ਤੇ ਵੈਨਜ਼ੂਏਲਾ ਦੀ ਜਿਹੜੀ ਬਾਈਲੈਟਰਲ ਟ੍ਰੇਡ ਹੈ ਉਹ 1.8 ਬਿਲੀਅਨ ਸੀ, ਜਿਸ ਦੇ ਵਿੱਚ ਇੰਡੀਆ ਨੇ 216 ਮਿਲੀਅਨ ਦਾ ਐਕਸਪੋਰਟ ਕੀਤਾ ਔਰ 1.6 ਬਿਲੀਅਨ ਦਾ ਇੰਪੋਰਟ ਕੀਤਾ। ਔਰ ਫਾਰਮਾਸਿਊਟੀਕਲ ਮੇਜਰ ਹੈ ਜਿਹੜੀ ਕਿ ਇੰਡੀਆ ਉਹਨੂੰ ਵੈਨਜ਼ੂਏਲਾ ਨੂੰ ਦਿੰਦਾ। ਆਲਮੋਸਟ 40% ਜਿਹੜਾ ਫਾਰਮਾਸਿਊਟੀਕਲ ਪ੍ਰੋਡਕਟ ਹੈ ਜੋ ਵੈਨਜ਼ੂਏਲਾ ਦੇ ਵਿੱਚ ਇਸਤੇਮਾਲ ਹੁੰਦਾ ਉਹ ਭਾਰਤ ਤੋਂ ਆਉਂਦਾ। ਸੋ ਮੈਨੂੰ ਇੱਕਦਮ ਇਹ ਵੀ ਖੁੜਕਿਆ ਕਿ ਵੀ ਇਹ ਵੀ ਜਿਹੜਾ ਇਸ ਮੁੱਦੇ ਦੇ ਉੱਤੇ ਜਦੋਂ ਕਿ ਅਮਰੀਕਾ ਨੇ ਆਲਮੋਸਟ ਵੈਨਜ਼ੂਏਲਾ ਦੇ ਖਿਲਾਫ ਵਾਰ ਡਿਕਲੇਅਰ ਕੀਤੀ ਹੈ, ਇਹਨਾਂ ਦਾ ਮਿਸ਼ਨ ਜਾਣਾ ਤੇ ਉਹ ਟ੍ਰੇਡ ਤੇ ਦੂਜੀ ਤੀਜੀ ਗੱਲਬਾਤ, ਇਹ ਆਪਣੇ ਆਪ ਦੇ ਵਿੱਚ ਇਸ ਗੱਲ ਨੂੰ ਸ਼ੱਕੀ ਬਣਾਉਂਦੀ ਹੈ। ਜਿਹੜੀ ਮੁੱਖ ਖਬਰ ਜਿਹੜੀ ਇਹਨਾਂ ਦੀ ਨਿਊਜ਼ ਏਜੰਸੀ PTI ਨੇ ਵੀ ਔਰ ਇੰਟਰਨੈਸ਼ਨਲ ਖਬਰ ਹੈ, ਟਰੰਪ ਨੇਮਸ ਅਫਗਾਨਿਸਤਾਨ, ਇੰਡੀਆ, ਚਾਈਨਾ, ਪਾਕਿਸਤਾਨ ਅਮੰਗ ਮੇਜਰ ਡਰੱਗ ਟ੍ਰਾਂਜ਼ਿਟ ਕੰਟਰੀਜ਼। ਹੁਣ ਇੱਕ ਇਹਨਾਂ ਦਾ ਮੈਕੈਨਿਜ਼ਮ ਹੈ ਜਿਹੜਾ ਕਿ ਅਮਰੀਕਨ ਪ੍ਰੈਜ਼ੀਡੈਂਟ ਕਾਂਗਰਸ ਨੂੰ ਸਬਮਿਟ ਕਰਦਾ, ਰਿਪੋਰਟ ਨੂੰ ਕਹਿੰਦੇ ਨੇ ਪ੍ਰੈਜ਼ੀਡੈਂਸ਼ੀਅਲ ਡਿਟਰਮੀਨੇਸ਼ਨ। ਔਰ ਉਹਦੇ 'ਚ ਇਹ ਹੁੰਦਾ ਕਿ ਵੀ ਕਿਉਂਕਿ ਜੇ ਤੁਸੀਂ ਪ੍ਰੈਜ਼ੀਡੈਂਟ ਟਰੰਪ ਦੀਆਂ ਪ੍ਰਾਇਰਟੀਜ਼ ਦੇਖੋ, ਮੇਕ ਅਮਰੀਕਾ ਗ੍ਰੇਟ ਅਗੇਨ 'ਚ, ਉਹਦੇ 'ਚ ਡਰੱਗਸ ਨੂੰ ਜਿਹੜੇ ਮੁਲਕ ਟ੍ਰਾਂਜ਼ਿਟ ਰੂਆਊਟ ਨੇ, ਇਹੀ ਕਾਰਨ ਹੈ ਕਿ ਕੈਨੇਡਾ ਮੈਕਸੀਕੋ ਦੇ ਉੱਤੇ ਵੱਡਾ ਟੈਰਿਫ ਲਾਇਆ ਕਿਉਂਕਿ ਇਹ ਵੀ ਟ੍ਰਾਂਜ਼ਿਟ ਹੈ, ਇਹਨਾਂ ਰਾਹੀਂ ਡਰੱਗਸ ਆਉਂਦੀਆਂ ਨੇ। ਚਾਈਨਾ ਨੂੰ ਟਾਰਗੇਟ ਕੀਤਾ ਕਿ ਫੈਨੇਟਿਲ ਉੱਥੋਂ ਆਉਂਦੀ ਹੈ, ਫੈਂਟਾਈਲ ਕਿ ਕੀ ਉਹਨੂੰ ਕਹਿੰਦੇ ਨੇ, ਜਿਹੜੀ ਕਿ ਫਰਦਰ ਆਰਟੀਫਿਸ਼ੀਅਲ ਡਰੱਗਸ ਬਣਾਉਣ ਦੇ ਵਿੱਚ ਹੈਲਪਫੁਲ ਹੁੰਦੀ ਹੈ। ਔਰ ਵੈਨਜ਼ੂਏਲਾ ਦੇ ਖਿਲਾਫ ਵੀ ਜਿਹੜਾ ਅਦਰ ਦੈਨ ਕਿ ਵੀ ਉਹ ਰਜੀਮ ਲੈਫਟਿਸਟ ਹੈ ਔਰ ਅਮਰੀਕਾ ਜਾਂ ਸਾਊਥ ਅਮਰੀਕਾ ਜਾਂ ਕੈਰੀਬੀਅਨ ਦੇ ਵਿੱਚ ਉਹ ਰਾਈਟ ਵਿੰਗਰਸ ਨੂੰ ਹੀ ਪ੍ਰਮੋਟ ਕਰਦੇ ਨੇ। ਸੋ ਲੇਕਿਨ ਵੈਨਜ਼ੂਏਲਾ ਨੂੰ ਵੀ ਇੱਕ ਵੱਡਾ ਡਰੱਗ ਜਿਹੜਾ ਮਾਫੀਆ ਦੇ ਤੌਰ ਦੇ ਉੱਤੇ ਔਰ ਟਰੰਪ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ 6 ਮਹੀਨੇ ਤੋਂ ਇਸ ਮੁੱਦੇ ਨੂੰ ਆਧਾਰ ਬਣਾ ਕੇ ਟਾਰਗੇਟ ਕਰ ਰਹੇ। ਸੋ ਹੁਣ ਤੱਕ ਇੰਡੀਆ ਜਦੋਂ ਪਾਕਿਸਤਾਨ ਜਾਂ ਅਫਗਾਨਿਸਤਾਨ ਤਾਂ ਨੋਟੋਰੀਅਸ ਹੈ ਹੀ ਹੈ ਕਿਉਂਕਿ ਅਫਗਾਨਿਸਤਾਨ ਦੇ ਵਿੱਚ ਬਹੁਤ ਵੱਡੀ
ਵੱਡੇ ਲੈਵਲ ਦੇ ਉੱਤੇ ਜਿਹੜੀ ਕਾਸ਼ਤ ਹੈ ਉਹ ਓਪੀਅਮ ਦੀ ਹੁੰਦੀ ਹੈ, ਔਰ ਓਪੀਅਮ ਬੇਸਿਕ ਇਨਗਰੀਡੀਐਂਟ ਹੈ ਜਿਹਦੇ ਚੋਂ ਹੈਰੋਇਨ ਔਰ ਦੂਸਰਾ ਬਣਦੀਆਂ ਨੇ। ਹੋਰ ਵੀ ਹੁਣ ਤਾਂ ਬਹੁਤ ਸਾਰੀਆਂ ਆਰਟੀਫਿਸ਼ੀਅਲ ਡਰੱਗਸ ਜਿਹੜੀਆਂ ਉਹ ਬਣਦੀਆਂ ਨੇ ਉਹ ਬਿਨਾਂ ਓਪੀਅਮ ਤੋਂ ਵੀ। ਲੇਕਿਨ ਉੱਥੇ ਤਾਂ ਔਰ ਇਸੇ ਤਰ੍ਹਾਂ ਸਾਊਥ ਅਮਰੀਕਾ ਦੇ ਜਿਹੜੇ ਕੁਛ ਮੁਲਕ ਨੇ ਜਿਨ੍ਹਾਂ ਨੂੰ ਅਮਰੀਕਾ ਨੇ ਆਇਡੈਂਟੀਫਾਈ ਕੀਤਾ, ਉਹ ਨੋਨ ਵੀ ਨੇ ਉਹਨਾਂ ਦੀ ਇਕੋਨਮੀ। ਉਹਨਾਂ 'ਚ ਮਿਆਂਮਾਰ ਹੈ, ਮਿਆਂਮਾਰ ਵੀ ਬਹੁਤ ਵੱਡਾ ਡਰੱਗ ਪ੍ਰੋਡਿਊਸਿੰਗ ਦਾ ਪਾਰਟ ਹੈ। ਹੁਣ ਇੰਡੀਆ ਦੇ ਵਿੱਚ ਵਿਦਨ ਕੀ ਡਰੱਗਸ ਫੈਨੇਟਾਈਲ ਔਰ ਉਹ ਜਿਹੜੀਆਂ ਗੁਜਰਾਤੀ ਕੰਪਨੀਆਂ ਨੇ ਉਹ ਇਸ ਦੇ ਵਿੱਚ ਫੜੀਆਂ ਗਈਆਂ ਸੀ ਕਿ ਵੀ ਉਹ ਸਪਲਾਈ ਕਰ ਰਹੇ ਨੇ। ਲੇਕਿਨ ਇੰਡੀਆ ਬਹੁਤ ਵੱਡਾ ਟ੍ਰਾਂਜ਼ਿਟ ਰਾਊਟ ਹੈ, ਔਰ ਜਦੋਂ ਅਸੀਂ ਦੇਖਦੇ ਹਾਂ ਕਿ ਹੁਣ ਜਿਹੜੀਆਂ ਪੋਰਟਸ ਗੁਜਰਾਤ ਦੀਆਂ ਨੇ ਜਿਨ੍ਹਾਂ ਨੂੰ ਅਡਾਨੀ ਓਨ ਕਰਦਾ, ਹੁਣ ਤੁਸੀਂ ਹਰ ਚੌਥੇ ਪੰਜਵੇਂ ਦਿਨ ਖਬਰ ਹੁੰਦੀ ਹੈ ਕਿ ਇੰਨੇ 100 ਕਿਲੋ ਜਿਹੜੀ ਹੈ ਉਹ ਹੈਰੋਇਨ ਫੜੀ ਗਈ ਹੈ ਨਾ। ਹੁਣ 1 ਕਿਲੋ ਰਫਲੀ 1 ਕਿਲੋ ਹੈਰੋਇਨ 1 ਕਰੋੜ ਇੰਡੀਅਨ ਰੁਪੀ ਦੀ ਹੈ। ਹੁਣ ਇਹ ਜਿਹੜੀ ਕਦੀ ਕਦਾਈ ਸ਼ੋਅ ਕਰਦੇ ਨੇ, ਇਹ ਮੁਸਤੈਦੀ ਸ਼ੋਅ ਕਰਨ ਲਈ ਹੁੰਦਾ ਹੈ ਕਿ ਜੀ ਅਸੀਂ ਕਰ ਰਹੇ ਹਾਂ। ਜਿੰਨਾ ਸ਼ੋਅ ਹੁੰਦਾ ਉਸ ਤੋਂ 100 ਟਾਈਮਸ ਜ਼ਿਆਦਾ ਆਲਰੇਡੀ ਡਰੱਗ ਟ੍ਰਾਂਜ਼ਿਟ ਕਰ ਰਹੀ ਹੁੰਦੀ ਹੈ। ਔਰ ਉਹ ਮੇਨਲੀ ਪੰਜਾਬ ਦੇ ਵਿੱਚ ਤਾਂ ਜਿਹੜਾ ਪੰਜਾਬ ਦਾ ਬਾਰਡਰ ਵਾਹਗਾ ਤੋਂ ਹੁਸੈਨੀਵਾਲਾ ਤੱਕ ਪਾਕਿਸਤਾਨ ਨਾਲ ਲੱਗਦਾ ਹੈ, ਉਹ ਤਾਂ ਉਹਨਾਂ ਨੇ ਤਾਰਾਂ ਲਾਈਆਂ ਹੋਈਆਂ, ਉਹਦੇ 'ਚ ਇਲੈਕਟ੍ਰਿਕ ਕਰੰਟ ਛੱਡਿਆ ਹੋਇਆ। ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਕ੍ਰਾਸ ਹੀ ਨਹੀਂ ਕਰ ਸਕਦਾ। ਉੱਥੇ ਜੇ ਮਾੜਾ ਮੋਟਾ ਕੋਈ ਸਮਗਲਰ ਇੱਕ ਦੂਜੇ ਨੂੰ, ਹੁਣ ਇਹਨਾਂ ਨੇ ਬੜੀਆਂ ਖਬਰਾਂ ਲਵਾ ਰਹੇ ਨੇ ਜੀ ਕਿ ਹੜ੍ਹ ਆਏ ਹੋਏ ਨੇ ਫਲੱਡਿੰਗ 'ਚ, ਤੇ ਸਮਗਲਰ ਜਿਹੜੇ ਨੇ ਪਾਕਿਸਤਾਨ ਦੇ ਉਹ ਡਰੱਗਸ ਪੁਸ਼ ਕਰ ਰਹੇ ਨੇ। ਕਿੰਨੀਆਂ ਕੁ ਡਰੱਗਸ ਉਹ ਹੋਣਗੇ। ਇਹ ਜਿਹੜਾ ਟਨਾਂ ਦੇ ਟਨ ਵੱਡੀਆਂ ਵੱਡੀਆਂ ਪੋਰਟਸ ਰਾਹੀਂ, ਔਰ ਅਮਰੀਕਨ ਖੁਫੀਆ ਏਜੰਸੀਆਂ ਨੇ ਉਹਨਾਂ ਦੀ ਜਾਣਕਾਰੀ ਹੈ ਕਿ ਭਾਰਤ ਬਹੁਤ ਵੱਡਾ ਟ੍ਰਾਂਜ਼ਿਟ ਕੰਟਰੀ ਹੈ ਇਸ ਵੇਲੇ ਡਰੱਗਸ ਜਿਹੜੀਆਂ ਅਮਰੀਕਾ ਦੇ ਵਿੱਚ ਲਿਆਈਆਂ ਜਾਂਦੀਆਂ। ਔਰ ਇਹ ਖਬਰ ਆਪਣੇ ਆਪ ਦੇ ਵਿੱਚ ਇਹ ਚਾਨਣ ਵੀ ਕਰਵਾਉਂਦੀ ਹੈ। ਔਰ ਵਿਦਨ 24 ਆਵਰਸ ਇੰਡੀਆ ਅਮਰੀਕਾ ਰਿਲੇਸ਼ਨ ਜਿਹਨੂੰ ਰੀਸੈਟ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਇੰਡੀਅਨ ਐਕਸਪਰਟ, ਉਹਦੇ 'ਚ ਸਾਹਮਣੇ ਆਇਆ ਕਿ ਜਿਹੜੀ ਕਾਂਗਰਸ ਨੂੰ ਰਿਪੋਰਟ ਸੌਂਪੀ ਗਈ ਹੈ ਪ੍ਰੈਜ਼ੀਡੈਂਸ਼ੀਅਲ ਡਿਟਰਮੀਨੇਸ਼ਨ ਦੇ ਥੱਲੇ ਮੰਡੇ, ਜਿਹੜੇ ਉਹ ਇੱਕ ਪਾਸੇ ਉਧਰ ਵਧਾਈਆਂ ਦਾ ਸਿਲਸਿਲਾ ਚੱਲ ਰਿਹਾ ਸੀ, ਇੱਧਰ ਇਹ ਸੀ 23 ਮੁਲਕ ਜਿਹੜੇ ਨੇ ਆਇਡੈਂਟੀਫਾਈ ਕੀਤੇ ਨੇ ਜਿਹੜੇ ਜਾਂ ਤਾਂ ਡਰੱਗ ਇਲਿਸਿਟ ਡਰੱਗ ਪ੍ਰੋਡਿਊਸ ਕਰਦੇ ਨੇ ਜਾਂ ਉਹਨਾਂ ਦੀ ਟ੍ਰਾਂਜ਼ਿਟ ਦੇ ਵਿੱਚ ਹੈਲਪਫੁਲ ਨੇ। ਉਹਨਾਂ ਦੇ ਵਿੱਚ ਅਫਗਾਨਿਸਤਾਨ ਹੈ, ਬਹਾਮਾਜ਼ ਹੈ, ਬੈਲੀਜ਼ ਹੈ, ਬੋਲੀਵੀਆ ਹੈ, ਬਹੁਤ ਸਾਰੇ ਸਾਊਥ ਅਮਰੀਕਾ, ਲੈਟਿਨ ਅਮਰੀਕਾ, ਬਰਮਾ, ਮਿਆਂਮਾਰ ਜਿਹਨੂੰ ਕਹਿੰਦੇ ਨੇ, ਚਾਈਨਾ, ਕੋਲੰਬੀਆ, ਕੋਸਟਾਰੀਕਾ, ਡੋਮਿਨਿਕਨ ਰਿਪਬਲਿਕ, ਇਕਵਾਡੋਰ, ਐਲ ਸੈਲਵਾਡੋਰ, ਗੁਆਟੇਮਾਲਾ, ਹੇਤੀ, ਹੋਂਡੂਰਸ, ਇੰਡੀਆ, ਜਮਾਇਕਾ, ਲਾਓਸ, ਮੈਕਸੀਕੋ, ਨਿਕਾਰਾਗੁਆ, ਪਾਕਿਸਤਾਨ, ਪਨਾਮਾ, ਪੇਰੂ ਐਂਡ ਵੈਨਜ਼ੂਏਲਾ। ਸੋ ਪਾਕਿਸਤਾਨ ਤਾਂ ਕਿਉਂਕਿ ਅਫਗਾਨਿਸਤਾਨ 'ਚ ਹੁੰਦਾ ਹੈ, ਟ੍ਰਾਂਜ਼ਿਟ ਜ਼ਾਰ ਹੈ, ਅਫਗਾਨਿਸਤਾਨ ਲੈਂਡਲੌਕਡ ਕੰਟਰੀ ਹੈ, ਅਤੇ ਉਹਨੇ ਜਿਹੜੇ ਅਫਗਾਨਿਸਤਾਨ ਦੇ ਡਰੱਗ ਲਾਰਡ ਨੇ ਜਾਂ ਜਿਹੜੇ ਇੱਥੇ ਬੈਠੇ ਨੇ ਵੱਡੇ ਵੱਡੇ ਡਰੱਗ ਮਾਫੀਆ, ਉਹ ਪਾਕਿਸਤਾਨ ਦੀ ਤਾਂ ਮਜਬੂਰੀ ਹੈ ਕਿਉਂਕਿ ਅਫਗਾਨਿਸਤਾਨ 'ਚੋਂ ਜੇ ਨਿਕਲਣੀ ਹੈ ਤਾਂ ਕਿੱਥੋਂ ਦੀ ਜਾਣੀ ਹੈ, ਪਾਕਿਸਤਾਨ ਰਾਹੀਂ ਜਾਣੀ ਹੈ। ਪਰ ਇੰਡੀਆ ਤਾਂ ਵਾਇਆ ਸਮੁੰਦਰ ਸੀ ਰਾਹੀਂ ਜਿਹੜਾ ਲੈ ਕੇ, ਔਰ ਉਹਦੇ 'ਚੋਂ ਜਿਹੜੇ ਇਹਨਾਂ ਦੇ ਅਡਾਨੀ ਔਰ ਦੂਜੇ ਪੈਸੇ ਬਣਾ ਰਹੇ ਨੇ। ਔਰ ਇਹ ਜਿਹੜੀ ਕਾਂਗਰਸ ਨੂੰ ਵੱਡੀ ਲਿਸਟ ਸੌਂਪੀ ਗਈ, ਵਾਈਟ ਹਾਊਸ ਨੇ ਇਹ ਕਿਹਾ ਕਿ ਵੀ ਸਟੇਟ ਡਿਪਾਰਟਮੈਂਟ ਨੇ ਵੀ ਅਨਾਊਂਸ ਕੀਤਾ ਕਿ ਇਹ ਜਿਹੜੀਆਂ ਨੇ ਕੰਟਰੀਜ਼, ਉਹਨਾਂ 'ਚੋਂ ਫਿਰ ਅੱਗੋਂ ਜਿਹੜੀਆਂ 5 ਹੋਰ ਮੁਲਕ ਨੇ, ਇਹਨਾਂ 23 'ਚੋਂ ਉਹਨਾਂ ਨੇ ਚੁਣੇ ਜਿਹੜੇ ਕਿ ਵੱਡੇ ਨੇ, ਜਿੱਥੇ ਕਿ ਵੱਡੇ ਪੈਮਾਨੇ 'ਤੇ ਪ੍ਰੋਡਿਊਸ ਹੁੰਦੀ ਹੈ ਡਰੱਗ। ਔਰ ਇਹ ਜਿਹੜਾ ਕਲੇਮ ਕਰਦੇ ਨੇ ਕਿ ਜੀ ਅਸੀਂ ਇਹਨੂੰ ਚੈੱਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਦੂਜੇ, ਪਰ ਉਹਨਾਂ ਨੇ ਕਿਹਾ ਕਿ ਵੀ ਇਹ ਦੇ ਫੇਲਡ ਡੈਮੋਨਸਟ੍ਰੇਟਿਵਲੀ ਟੂ ਮੇਕ ਸਬਸਟੈਂਸ਼ੀਅਲ ਐਫਰਟਸ, ਕਿ ਜਿਹੜੀ ਡਰੱਗ ਪ੍ਰੋਡਕਸ਼ਨ ਹੈ ਉਹਨੂੰ ਰੋਕਣ 'ਚ ਉਹਨਾਂ ਦਾ ਕੋਈ ਸਬਸਟੈਂਸ਼ੀਅਲ ਕੋਈ ਐਫਰਟ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਮੈਨੂਫੈਕਚਰਸ ਐਂਡ ਟ੍ਰੈਫਿਕਿੰਗ ਕਰਦੇ ਨੇ ਇਲਿਸਿਟ ਡਰੱਗਸ ਐਂਡ ਪ੍ਰੀਕਰਸਰ ਕੈਮੀਕਲਸ, these countries are threatening the safety of United States and its citizens, the State Department said। ਹੁਣ ਉਹਨਾਂ 'ਚ ਇੰਡੀਆ ਵੀ ਸ਼ਾਮਲ ਹੈ ਜਿਹੜਾ ਅਮਰੀਕਾ ਦੀ ਸੇਫਟੀ ਔਰ ਅਮਰੀਕਨ ਸ਼ਹਿਰੀਆਂ ਦੀ ਹੈਲਥ, ਉਹਨਾਂ ਦੀ ਸੇਫਟੀ ਦੇ ਲਈ ਖਤਰਾ ਨੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ ਇਹਨਾਂ ਨੂੰ ਆਫ ਦਾ ਹੁੱਕ ਕਰਾਂਗੇ। ਉਹਨਾਂ ਨੇ ਕਿਹਾ ਵੀ ਇਹ ਸਾਰੇ ਦੇ ਵਿੱਚ ਜਿਹੜੀ ਲਿਸਟਿੰਗ ਹੈ ਇਹ ਬੇਸ ਹੈ ਜਿਓਗ੍ਰਾਫਿਕ, ਕਮਰਸ਼ੀਅਲ ਅਤੇ ਇਕਨੋਮਿਕਲ ਫੈਕਟਰਸ ਜਿਨ੍ਹਾਂ ਦੀ ਵਜ੍ਹਾ ਕਰਕੇ ਡਰੱਗਸ ਔਰ ਜਿਹੜੇ ਡਰੱਗ ਬਣਾਉਣ ਵਾਲੇ ਪ੍ਰੀਕਰਸਰ ਕੈਮੀਕਲਸ ਨੇ ਉਹ ਇੱਥੋਂ ਟ੍ਰਾਂਜ਼ਿਟ ਕਰਕੇ ਇਹਨਾਂ ਮੁਲਕਾਂ ਰਾਹੀਂ ਆਉਂਦੇ ਨੇ।
ਬੇਸ਼ੱਕ ਗਵਰਨਮੈਂਟ ਜਿਹੜੀ ਹੈ ਉਹਦਾ ਜਿੰਨਾ ਮਰਜ਼ੀ ਕਹਿਣ ਜੀ ਸਾਡਾ ਰੋਬਸਟ ਨਾਰਕੋਟਿਕਸ ਕੰਟਰੋਲ ਤੇ ਲਾ ਐਨਫੋਰਸਮੈਂਟ ਮੇਜਰਸ ਨੇ, ਲੇਕਿਨ ਉਹ ਇਸ ਮਾਮਲੇ 'ਚ ਸੌਫਟ ਹੁੰਦੇ ਨੇ ਕਿਉਂਕਿ ਬ੍ਰਾਈਬਸ ਪੈਸਾ, ਡਰੱਗਸ ਦੇ ਵਿੱਚ ਤਾਂ ਬਹੁਤ ਪੈਸਾ ਇਨਵੋਲਵ ਹੈ। ਔਰ ਫਿਰ ਉਹਨਾਂ ਨੇ ਜਿਹੜੀ ਟਰੰਪ ਰਿਪੋਰਟ ਹੈ ਉਹਨਾਂ ਨੇ ਕਿਹਾ ਕਿ ਭਾਈ ਇਹਨਾਂ 12 ਮਹੀਨਿਆਂ 'ਚ ਵੀ ਅਸੀਂ ਆਬਜ਼ਰਵ ਕੀਤਾ ਕਿ ਇਹ ਮੁਲਕ ਬਾਜ਼ ਨਹੀਂ ਆਏ, ਆਪਣੇ ਜੋ ਕੰਮ ਕਰ ਰਹੇ ਨੇ ਅਮਰੀਕਾ ਨੂੰ ਅਨਸੇਫ ਬਣਾ ਰਹੇ ਨੇ। ਔਰ ਇਸ ਸਾਰੇ ਦੇ ਚਲਦਿਆਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਬੇਸ਼ੱਕ ਅਮਰੀਕਾ ਦੀ ਕੋਸ਼ਿਸ਼ ਹੈ ਕਿ ਭਾਰਤ ਨਾਲ ਸੰਬੰਧ ਰੀਸੈਟ ਹੋਣ, ਔਰ ਜਿਵੇਂ ਸਾਨੂੰ ਲੱਗਦਾ ਕਿ ਈਵਨ ਜਿਹੜੀ ਇਹ ਰੀਨੈਗੋਸ਼ੀਏਸ਼ਨ ਵੀ ਸ਼ੁਰੂ ਹੋਈ, ਇਹਦੀ ਵਜ੍ਹਾ ਇਹੀ ਹੈ ਕਿ ਭਾਰਤ ਨੇ ਜਿਹੜੇ ਸਿਗਨਲ ਨੇ ਉਹ ਕੋਆਪਰੇਸ਼ਨ ਦੇ ਹੀ ਦਿੱਤੇ ਨੇ। ਲੇਕਿਨ ਇਹਦੇ ਬਾਵਜੂਦ ਮੋਦੀ ਦਾ ਨੈਕਸਟ 24 ਆਵਰਸ 'ਚ ਰਿਐਕਸ਼ਨ ਸਵਦੇਸ਼ੀ ਕੂਕਣਾ ਜਾਂ ਅਗਲੇ 24 ਘੰਟਿਆਂ 'ਚ ਉੱਥੇ ਕਿਸੇ ਨੇ ਕਲੇਮ ਨਹੀਂ ਕੀਤਾ ਕਿ ਜੀ ਅਮਰੀਕਾ ਦੇ ਨਾਲ ਹੁਣ ਜਿਹੜਾ ਟਰੰਪ ਨੇ ਦੇਖੋ ਕਿੰਨੀਆਂ ਸਿਫਤਾਂ ਕੀਤੀਆਂ ਮੋਦੀ ਨੂੰ। ਹਾਂ, ਉਹਨਾਂ ਨੇ ਉਹ ਪੋਪ ਲੀਲਾ ਜ਼ਰੂਰ ਕ੍ਰੀਏਟ ਕੀਤੀ ਹੈ ਕਿ ਮੋਦੀ ਦੇ 75ਵੇਂ ਜਨਮ ਦਿਨ 'ਤੇ ਨਿਊਜ਼ੀਲੈਂਡ ਦੇ ਪ੍ਰੈਜ਼ੀਡੈਂਟ ਨੇ ਇਹ ਵਧਾਈ ਦਿੱਤੀ, ਯੂਰਪੀਅਨ ਯੂਨੀਅਨ ਨੇ ਇਹ ਦਿੱਤੀ, ਦੂਜਿਆਂ ਨੇ ਇਹ ਦਿੱਤੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਮਰੀਕਾ ਨੇ ਭਾਰਤ ਦੀ ਬਾਂਹ ਮਰੋੜ ਕੇ ਪਿੱਠ ਨਾਲ ਲਾਈ ਹੋਈ ਹੈ। ਹਾਲਾਂ ਭਾਰਤ ਇਹ ਕਹਿ ਰਿਹਾ ਹੈ ਕਿ ਭਾਈ ਹਮ ਉसी ਤਨਖਾਹ पे काम करेंगे। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਸੇਮ ਨੰਬਰ ਤੇ ਤੁਸੀਂ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।